मैनू की हो गया तेरे विच खो गया इश्क दा है असर तेनू जो हो गया। अस्सलाम वालेकुम नाजरीन, प्रोग्राम लाहौर स्पैशल में आपका मेज़बान खिज़र अब्बास। अज का प्रोग्राम असी पंजाबी विच करांगे। उस दी वजह यह है कि अज जिहड़े साडे नाल परौणे ने वो साडे नाल दे देश दे बहुत अच्छे ते मन्ने हुए सिंगर ने वरिंदर सिंह जी। अस्सलाम वालेकुम सर। अस्सलाम वालेकुम जी, सत श्री अकाल। की हाल है? बहुत वधिया जी सारिਆਂ ਦਾ। अच्छा, पाकिस्तान विच आके कैसा लग्या था? ਦੇਖੋ ਜੀ, ਪਾਕਿਸਤਾਨ ਵਿੱਚ ਆ ਕੇ ਇੱਕ ਬਿਲਕੁਲ ਵੱਖਰਾ ਐਕਸਪੀਰੀਅੰਸ ਮਿਲਿਆ ਔਰ ਅਸੀਂ ਸ਼ੁਰੂ ਤੋਂ ਹੀ ਪਾਕਿਸਤਾਨ ਨਾਲ ਬੜੇ ਸਾਡੀ ਮੁਰਾ ਮਤਲਬ ਇੱਕ ਅੰਦਰ ਦੀ ਇੱਕ ਚਾਹ ਸੀ ਕਿ ਅਸੀਂ ਪਾਕਿਸਤਾਨ ਜਾਈਏ, ਕਿਉਂਕਿ ਅਸੀਂ ਜੋ ਦੇ ਪੈਦਾ ਹੋਏ ਉਦੋਂ ਤੋਂ ਪਾਕਿਸਤਾਨ ਦੀਆਂ ਗੱਲਾਂ ਸੁਣਦੇ ਆ ਰਹੇ ਹਾਂ। ਸਾਡੇ ਐਂਸੈਸਟਰ ਸਾਰੇ ਪਾਕਿਸਤਾਨ ਤੋਂ ਨੇ ਅਤੇ ਬੜਾ ਹੀ ਅੱਛਾ ਲੱਗ ਰਿਹਾ ਇੱਥੇ ਆ ਕੇ। ਆਉਣ ਤੋਂ ਬਾਅਦ ਸਾਡੀ ਫੀਲਿੰਗਸ ਹੁਣ ਡਬਲ ਹੋ ਗਈਆਂ ਕਿ ਹੁਣ ਇਨਸ਼ਾਅੱਲਾ ਦੁਬਾਰਾ ਵੀ ਆਵਾਂਗੇ ਅਸੀਂ। ਅੱਛਾ ਸਰਦਾਰ ਜੀ, ਸਾਡੇ ਨਾਜ਼ਰੀਨ ਨੂੰ ਇਹ ਦੱਸਿਆ ਜੇ ਕਿ ਪਾਕਿਸਤਾਨ ਦੇ ਵਿੱਚ ਤੁਹਾਡੇ ਜਿਹੜੇ ਵੱਡੇ ਸੀ ਉਹ ਕਿਹੜੇ ਇਲਾਕੇ ਤੋਂ ਤਲਕ ਰੱਖਦੇ ਸੀ? ਸਾਡੇ ਜੀ ਪਾਕਿਸਤਾਨ ਦੇ ਅੰਦਰ ਇੱਕ ਇਲਾਕਾ ਨਾਰੋਵਾਲ ਦੇ ਵਿੱਚ ਨਾਰੋਵਾਲ 'ਤੇ ਇੱਕ ਪਿੰਡ ਹੁੰਦਾ ਸੀ ਡੱਡੀਆਂ, ਅਸੀਂ ਉੱਥੋਂ ਦੀ ਬਿਲੋਂਗ ਕਰਦੇ, ਸਾਡੇ ਦਾਦਾ ਜੀ ਹੋਰੀ ਸਭ। ਅੱਛਾ ਸਰਦਾਰ ਜੀ, ਜਿਸ ਤਰ੍ਹਾਂ ਅੱਜ ਤੁਸੀਂ ਨਨਕਾਣੇ ਵੀ ਗਏ ਹੋ, ਹਾਂਜੀ, ਤੇ ਨਨਕਾਣੇ ਦੇ ਬਾਰੇ ਇਹੀ ਸੁਣਿਆ ਜਾਂਦਾ ਕਿ ਜਿਸ ਤਰ੍ਹਾਂ ਸਾਡੇ ਪਾਕਿਸਤਾਨ ਲੋਕ ਮਦੀਨਾ ਪਾਕ ਮੱਕਾ ਸ਼ਰੀਫ ਜਾਂਦੇ ਨੇ, ਬਿਲਕੁਲ ਇਸ ਬਿਲਕੁਲ। ਤਰ੍ਹਾਂ ਹਾਂਜੀ, ਤੁਸੀਂ ਵੀ ਆਪਣੇ ਉਸ ਮੁਕਾਮ ਬਿਲਕੁਲ ਨੂੰ ਜੀ, ਦੱਸਦੇ ਬਿਲਕੁਲ। ਹੋ। ਨਨਕਾਣਾ ਅੱਜ ਦੀ ਸਾਹਿਬ ਫੀਲਿੰਗ ਸਾਡੇ ਨਾਜ਼ਰੀਨ ਦੇ ਨਾਲ ਸ਼ੇਅਰ ਮੈਂ ਉਹੀ ਤੁਹਾਨੂੰ ਕਹਿ ਰਿਹਾ ਸੀ, ਜੋ ਉਹਦੇ ਪੈਦਾ ਹੋਏ ਆ ਉਦੋਂ ਤੋਂ ਨਨਕਾਣਾ ਸਾਹਿਬ ਦੀਆਂ ਅਸੀਂ ਸਾਖੀਆਂ ਅਸੀਂ ਕਹਿੰਦੇ ਹਾਂ, ਜਿਵੇਂ ਗੁਰੂ ਸਾਹਿਬ ਦੀਆਂ ਜਿੰਨੀਆਂ ਵੀ ਸਟੋਰੀਜ਼ ਨੇ ਉਹਨਾਂ ਨੂੰ ਅਸੀਂ ਸਾਖੀ ਕਹਿੰਦੇ ਹਾਂ। ਸਾਖੀਆਂ ਸੁਣਦੇ ਆ ਰਹੇ ਹਾਂ ਅਤੇ ਵੱਡਿਆਂ ਕੋਲੋਂ ਆਪਣੇ, ਅਤੇ ਲੇਕਿਨ ਕਦੀ ਇਹ ਸੋਚਿਆ ਹੀ ਨਹੀਂ ਸੀ ਅਸੀਂ ਦਰਸ਼ਨ ਵੀ ਕਰ ਪਾਵਾਂਗੇ। ਅਤੇ ਅੱਜ ਇੱਕਦਮ ਸਾਨੂੰ ਮੌਕਾ ਮਿਲਿਆ। ਥੈਂਕਸ ਕਰਨਾ ਮੈਂ ਮੇਗਾ ਜੀ ਦਾ ਵੀ, ਜਿਨ੍ਹਾਂ ਨੇ ਸਾਨੂੰ ਇਹ ਦਰਸ਼ਨ ਕਰਵਾਏ ਨੇ, ਅਤੇ ਮਜ਼ਾ ਆ ਗਿਆ ਜੀ। ਅੱਜ ਤੇ ਇੱਦਾਂ ਲੱਗਿਆ ਜਿੱਦਾਂ ਅਸੀਂ ਹੱਜ ਕਰਕੇ ਆਏ। ਅੱਛਾ ਸਰਦਾਰ ਜੀ, ਥੋੜ੍ਹੀ ਤੁਹਾਡੀ ਜਿਹੜੀ ਸਿੰਗਿੰਗ ਵਾਲੀ ਸਾਈਡ ਇਸ ਸਾਡੇ ਵੱਲ ਵੀ ਆਈਏ। ਹਾਂਜੀ, ਤੇ ਕਦੋਂ ਤੋਂ ਸਟਾਰਟ ਕੀਤਾ ਤੁਸੀਂ ਆਪਣਾ ਗਾਣਾ? ਗਾਣਾ ਤਾਂ ਜੀ ਸਾਡਾ ਚਾਈਲਡਹੁੱਡ ਤੋਂ ਹੀ ਸਟਾਰਟ ਹੋ ਗਿਆ ਸੀ। ਸਕੂਲ ਟਾਈਮ ਤੋਂ ਹੀ ਮੈਂ ਕਾਫੀ ਪਾਰਟੀਸਪੇਸ਼ਨਸ ਕੀਤੀਆਂ, ਫਿਰ ਕਾਲਜ ਦੇ ਅੰਦਰ ਕਾਫੀ ਇੰਟਰ ਕਾਲਜ ਕੰਪੀਟੀਸ਼ਨਸ ਕੀਤੇ ਨੇ। ਫਿਰ ਮੇਰੇ ਫਾਦਰ ਸਾਹਿਬ ਬਹੁਤ ਅੱਛਾ ਰਾਈਟਰ ਸੀ, ਬਹੁਤ ਲਿਖਦੇ ਸੀ। ਉਹਨਾਂ ਨੇ ਕਿਹਾ ਵੀ ਅਗਰ ਇਹੀ ਫੀਲਡ ਕਰਨੀ ਹੈ ਤਾਂ ਅੱਛੇ ਤਰੀਕੇ ਨਾਲ ਕਿਸੇ ਅੱਛੇ ਉਸਤਾਦ ਤੋਂ ਸਿੱਖੋ। ਫਿਰ ਮੈਂ ਸਮਝ ਲਓ ਪੰਡਿਤ ਮਨਮੋਹਨ ਸ਼ਰਮਾ ਜੀ ਮੇਰੇ ਉਸਤਾਦ ਜੀ ਨੇ, ਜਿਨ੍ਹਾਂ ਕੋਲੋਂ ਮੈਂ ਤਾਲੀਮ ਲਿੱਤੀ ਹੈ। 14-15 ਸਾਲ ਉਹਨਾਂ ਕੋਲੋਂ ਮੈਂ ਤਾਲੀਮ ਲਿੱਤੀ ਸੈਮੀ ਕਲਾਸੀਕਲ ਦੀ, ਅਤੇ ਉਦੋਂ ਤੋਂ ਹੀ ਸਫ਼ਰ ਸਟਾਰਟ ਹੋ ਗਿਆ। ਤੇ ਕਿਸੇ ਸਿੰਗਰ ਵੱਲੋਂ ਮੁਤਾਸਰ ਵੀ ਸੀ ਜਾਂ ਕਿ ਖੁਦ ਹੀ ਸ਼ੌਕ ਪੈਦਾ ਹੋਇਆ ਇਸ? ਨਹੀਂ, ਖੁਦ ਹੀ ਬੜਾ ਸ਼ੌਂਕ ਸੀ ਔਰ ਸਟਾਰਟਿੰਗ ਤੋਂ ਹੀ ਅਸੀਂ ਸੁਣਦੇ ਆ ਰਹੇ ਸੀ। ਸਾਡੇ ਅਗਰ ਪੰਜਾਬ ਦੀ ਗੱਲ ਕਰੋ, ਹੰਸਰਾਜ ਹੰਸ ਜੀ ਪੁਰਾਣੇ ਸਿੰਗਰ ਸੀ, ਸਰਦੂਲ ਸਾਹਿਬ ਸੀ, ਉਹਨਾਂ ਨੂੰ ਸੁਣਦੇ ਆ ਰਹੇ ਸੀ। ਮਲਕੀਤ ਭਾਜੀ ਸੀ। ਅਗਰ ਇੱਥੇ ਗੱਲ ਕਰੋ ਨੁਸਰਤ ਸਾਹਿਬ, ਉਹਨਾਂ ਨੂੰ ਕੌਣ ਨਹੀਂ ਸੁਣਦਾ ਸੀ, ਉਹਨਾਂ ਨੂੰ ਕੌਣ ਸੁਣ ਕੇ ਗਾਣਾ ਨਹੀਂ ਚਾਹੁੰਦਾ ਸੀ। ਅਤੇ ਇਨਫੈਕਟ ਮੈਨੂੰ ਬੜਾ ਇੱਕ ਬੜੀ ਮੈਂ ਆਪਣੇ ਆਪ ਨੂੰ ਲੱਕੀ ਕਹਿਣਾ, ਮੈਨੂੰ ਇੱਕ ਦਿਨ ਨੁਸਰਤ ਸਾਹਿਬ ਸਾਡੇ ਦਿੱਲੀ ਆਏ ਸੀ ਉੱਥੇ ਸ਼ੋਅ ਕਰਨ, ਅਤੇ ਉਹ ਮੈਰੀਡੀਅਨ ਹੋਟਲ ਹੈ ਸਾਡੇ ਉੱਥੇ ਸਟੇ ਕੀਤਾ ਸੀ ਉਹਨਾਂ ਨੇ, ਅਤੇ ਮੈਂ ਉੱਥੇ ਚਲਾ ਗਿਆ ਉਹਨਾਂ ਨੂੰ ਮਿਲਣ ਲਈ। ਅਤੇ ਉੱਥੇ ਉਦੋਂ ਸਾਡੀ ਅਜੇ ਬਿਲਕੁਲ ਸਟਾਰਟਿੰਗ ਸੀ ਇਸ ਕਰੀਅਰ ਦੀ, ਅਤੇ ਮੈਨੂੰ ਇੰਨਾ ਜ਼ਿਆਦਾ ਸ਼ੌਂਕ ਸੀ ਕਿ ਮੈਂ ਉਸਤਾਦ ਜੀ ਕੋਲੋਂ ਉਹਨਾਂ ਕੋਲੋਂ ਤਾਲੀਮ ਲਵਾਂ, ਸਿੱਖਾਂ। ਅਤੇ ਮੈਨੂੰ ਅੰਦਰ ਉਹਨਾਂ ਨੇ ਗਾਰਡਸ ਨੇ ਜਾਣ ਨਹੀਂ ਦਿੱਤਾ। ਫਿਰ ਮੈਂ ਥੱਲੋਂ ਦੀ ਹੋਟਲ ਦੇ ਰਿਸੈਪਸ਼ਨ ਤੋਂ ਕਾਲ ਕਰਤੀ ਡਾਇਰੈਕਟ ਉਹਨਾਂ ਨੂੰ, ਮੈਂ ਉਸਤਾਦ ਜੀ ਇੱਦਾਂ ਮੈਂ ਆਇਆ, ਅਤੇ ਉਹਨਾਂ ਨੇ ਕਿਹਾ ਬੇਟਾ ਤੂੰ ਆ ਜਾ ਰੂਮ 'ਤੇ, ਕੋਈ ਤੈਨੂੰ ਰੋਕ ਨਹੀਂ ਸਕਦਾ। ਅਤੇ ਮੈਂ ਫਿਰ ਸਿੱਧਾ ਚਲਾ ਗਿਆ ਉਹਨਾਂ ਦੇ ਕੋਲ ਉੱਥੇ। ਅਤੇ ਮੈਂ ਪਹਿਲਾ ਸ਼ਖਸ ਹੈਗੇ ਸੀ ਉਸਤਾਦ ਜੀ ਨੁਸਰਤ ਸਾਹਿਬ, ਜਿਨ੍ਹਾਂ 'ਤੇ ਮੈਂ ਪੂਰਾ ਲੇਟ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਆਟੋਗ੍ਰਾਫ ਲਿੱਤੇ ਸੀ। ਉਹਨਾਂ ਨੂੰ ਇੱਕ ਮੈਂ ਪੈਨ ਗਿਫਟ ਕੀਤਾ ਸੀ ਕਿ ਇਸੇ ਚੀਜ਼ ਦੇ ਨਾਲ ਤੁਸੀਂ ਮੈਨੂੰ ਇੱਥੇ ਲਿਖ ਕੇ ਦਿਓ, ਔਰ ਉਹ ਚੀਜ਼ ਮੈਂ ਪਹਿਲੇ ਔਰ ਆਖਰੀ ਉਹਨਾਂ ਦੀ ਲਿੱਤੇ ਹੋਏ ਨੇ ਮੈਂ ਆਟੋਗ੍ਰਾਫ। ਅੱਛਾ, ਨੁਸਰਤ ਸਾਹਿਬ ਹੋਰਾਂ ਦਾ ਕਿਹੜਾ ਗਾਣਾ ਜਿਹੜਾ ਕਿ ਤੁਹਾਨੂੰ ਬੜਾ ਪਸੰਦ ਹੈ? ਨੁਸਰਤ ਸਾਹਿਬ ਹੋਰਾਂ ਦਾ ਤਾਂ ਇਹ ਗੱਲ ਕਰਨੀ ਜਾਇਜ਼ ਨਹੀਂ ਹੋਏਗੀ ਕਿ ਕਿਹੜਾ ਗਾਣਾ, ਉਹਨਾਂ ਦਾ ਤਾਂ ਹਰ ਗਾਣਾ ਹੀ ਹੈ, ਮਤਲਬ ਦਿਲ ਨੂੰ ਛੂੰਹਦੀ ਹੈ ਚੀਜ਼, ਅਤੇ ਉਹਨਾਂ ਦੇ ਤਾਂ ਕਹਿ ਹੀ ਨਹੀਂ ਸਕਦੇ ਤੁਸੀਂ। ਔਰ ਉਹਨਾਂ ਨੇ ਮੈਨੂੰ ਉਲਟਾ ਉੱਥੇ ਬੈਠ ਕੇ ਕਿਹਾ ਬੇਟਾ ਕੁਛ ਸੁਣਾ, ਅਤੇ ਮੇਰੀ ਤਾਂ ਆਵਾਜ਼ ਹੀ ਨਾ ਨਿਕਲੇ ਫਿਰ ਉੱਥੇ। ਮੈਂ ਕਿਹਾ ਖਾਨ ਸਾਹਿਬ ਤੁਹਾਡੇ ਸਾਹਮਣੇ ਮੈਂ ਕਿੱਥੇ ਸੁਣਾ ਸਕਦਾ, ਸਾਡੀ ਤਾਂ ਸਟਾਰਟਿੰਗ। ਕਹਿੰਦੇ ਫਿਰ ਵੀ ਬੇਟਾ ਗੁਣਗੁਣਾ ਕੁਛ, ਅਤੇ ਫਿਰ ਮੈਂ ਸੁਣਾਇਆ ਉਹਨਾਂ ਨੂੰ ਕੁਛ, ਅਤੇ ਉਹ ਕਹਿਣ ਲੱਗੇ ਬੇਟਾ ਤੇਰੀ ਬਹੁਤ ਅੱਛੀ ਆਵਾਜ਼ ਹੈ, ਮੈਂ ਕਦੀ ਵੀ ਇੱਥੇ ਇੰਡੀਆ ਆਵਾਂ ਅਤੇ ਤੈਨੂੰ ਪੂਰੀ ਅਥਾਰਟੀ ਹੈ ਕਿ ਤੂੰ ਆ ਕੇ ਜਦੋਂ ਮਰਜ਼ੀ ਕੁਛ ਵੀ ਪੁੱਛ ਸਕਦਾ ਮੇਰੇ ਕੋਲੋਂ। ਅੱਛਾ ਸਰਦਾਰ ਜੀ, ਇਹ ਦੱਸੋ ਕਿ ਪਾਕਿਸਤਾਨੀ ਮਿਊਜ਼ਿਕ ਤੇ ਇੰਡੀਆ ਦੇ ਮਿਊਜ਼ਿਕ ਦੇ ਵਿੱਚ ਕੀ ਫਰਕ ਤੁਸੀਂ ਵੇਖਿਆ? ਫ਼ਰਕ ਮਿਊਜ਼ਿਕ ਦੇ ਅੰਦਰ ਕੋਈ ਫ਼ਰਕ ਨਹੀਂ ਹੈ, ਮਿਊਜ਼ਿਕ ਤਾਂ ਉਹੀ ਹੈ, ਕਿਉਂਕਿ ਅੱਜ ਕੱਲ੍ਹ ਇਲੈਕਟ੍ਰੋਨਿਕ ਮਿਊਜ਼ਿਕ ਆ ਗਿਆ ਸਾਰਾ, ਸੌਫਟਵੇਅਰਸ ਤੋਂ ਮਿਊਜ਼ਿਕ ਬਣਦਾ ਹੈ,
ਤੇ ਸੌਫਟਵੇਅਰ ਸਾਰੇ ਇੱਥੇ ਵੀ ਲੌਜਿਕ ਯੂਜ਼ ਕਰਦੇ ਨੇ, ਉੱਥੇ ਵੀ ਮਤਲਬ ਸੌਫਟਵੇਅਰਸ ਦੇ ਨਾਮ ਨੇ ਹੈ ਤੇ ਉਹੀ ਸੌਫਟਵੇਅਰ ਇੱਥੇ ਯੂਜ਼ ਹੋ ਰਹੇ, ਉਹੀ ਉੱਥੇ ਹੋ ਰਹੇ ਨੇ। ਪ੍ਰੋਬਲਮ ਇੱਥੇ ਆ ਰਹੀ ਹੈ ਜੀ, ਜਿਹੜੇ ਫਨਕਾਰ ਨੇ ਉਹ ਕਈ ਸਿੱਖ ਕੇ ਨਹੀਂ ਆ ਰਹੇ, ਜਿਵੇਂ ਜਿਹੜੇ ਸਿੱਖ ਕੇ ਨਹੀਂ ਆਉਂਦੇ ਫਿਰ ਉਹ ਮੈਲੋਡੀ ਮਰਦੀ ਪਈ ਹੈ, ਚਾਹੇ ਇੰਡੀਆ ਚਾਹੇ ਪਾਕਿਸਤਾਨ ਹੈ, ਦੋਨਾਂ ਦੀ ਮੈਂ ਗੱਲ ਕਰ ਰਿਹਾ। ਜੋ ਮੈਲੋਡੀ ਜੋ ਹਮੇਸ਼ਾ ਜ਼ਿੰਦਾ ਕਿਉਂ ਕੀ ਚੀਜ਼ ਰਹਿੰਦੀ ਹੈ, ਹਮੇਸ਼ਾ ਮੈਲੋਡੀ ਜ਼ਿੰਦਾ ਰਹਿੰਦੀ ਹੈ, ਉਹ ਮਰ ਰਹੀ ਹੈ ਇਸ ਟਾਈਮ। ਅੱਛਾ ਇਹ ਦੱਸੋ ਕਿ ਇੰਡੀਆ ਦੇ ਲੋਕ ਤੁਹਾਡੇ ਪੰਜਾਬ ਉੱਥੇ ਵੀ ਹੈ, ਹਾਂਜੀ, ਪੰਜਾਬ ਬਿਲਕੁਲ, ਇੱਥੇ ਵੀ ਹੈ, ਬਿਲਕੁਲ। ਇਹਨਾਂ ਦਾ ਵਰਤਾਓ ਥੋੜਾ ਜਿਹਾ, ਜਿਹੜੇ ਸਾਡੇ ਨਾਜ਼ਰੀਨ ਉੱਥੇ ਨਹੀਂ ਜਾ ਸਕੇ, ਹਾਂਜੀ, ਇੰਡੀਆ ਜਿਹਨੇ ਹਾਂਜੀ, ਵੇਖਣ ਦਾ ਹਾਂਜੀ। ਸ਼ੌਕ ਹੈ, ਜਿਸ ਤਰ੍ਹਾਂ ਇੰਡੀਆ ਵਾਲਿਆਂ ਨੂੰ ਪਾਕਿਸਤਾਨ ਵੇਖਣ ਦਾ ਬਹੁਤ ਸ਼ੌਕ ਸ਼ੌਕ ਹੈ, ਬਹੁਤ ਇਸੇ ਸ਼ੌਕ। ਤਰ੍ਹਾਂ ਸਾਡੇ ਕੁਝ ਨਾਜ਼ਰੀਨ ਨੂੰ, ਕੁਝ ਨਹੀਂ ਜ਼ਿਆਦਾਤਰ ਨੂੰ ਹਾਂਜੀ। ਇੰਡੀਆ ਵੇਖਣ ਦਾ ਵੀ ਸ਼ੌਕ ਹੈ। ਬਹੁਤ ਸ਼ੌਕ ਹੈ ਜੀ। ਤੇ ਕਿਹੜੀ ਸਖਾਵਤ ਹੈ ਜਿਹੜੀ ਸਾਡੀ ਉੱਥੇ ਆਪਸ ਵਿੱਚ ਬੜੀ ਮੈਚ ਕਰਦੀ ਹੈ? ਮੈਂ ਤੁਹਾਨੂੰ ਉਹੀ ਕਹਿਣਾ ਚਾਹ ਰਿਹਾ ਸੀ ਕਿ ਜਦੋਂ ਤੇ ਅਸੀਂ ਇੱਥੇ ਪਾਕਿਸਤਾਨ ਲਾਹੌਰ ਆਏ ਹਾਂ ਤੇ ਮੈਨੂੰ ਕੁਝ ਡਿਫਰੈਂਸ ਹਜੇ ਤੱਕ ਨਜ਼ਰ ਹੀ ਨਹੀਂ ਆਇਆ ਕਿ ਅਸੀਂ ਕਿਤੇ ਬਾਹਰ ਦੀ ਜਗ੍ਹਾ ਤੇ ਆਏ ਹਾਂ, ਕਿਉਂਕਿ ਸਾਡਾ ਜੋ ਮੈਚ ਕਰਦਾ ਸਭ ਤੋਂ ਵੱਡੀ ਗੱਲ ਬੋਲੀ, ਸਭ ਤੋਂ ਵੱਡੀ ਗੱਲ ਮੈਚ ਕਰਦੀ ਹੈ ਬੋਲੀ। ਸਾਡਾ ਜੋ ਕਲਚਰ ਹੈ, ਕਲਚਰ ਸਾਡਾ ਟ੍ਰੈਡੀਸ਼ਨ ਕਲਚਰ ਸਭ ਇੱਕੋ ਹੀ ਨੇ, ਉਹ ਸਾਰੀ ਮੈਚਿੰਗ ਹੈਗੀ ਹੈ ਤੇ ਉਹ ਬਾਹਰ ਦਾ ਕੁਝ ਹੈ ਹੀ ਨਹੀਂ ਇਹਦੇ ਅੰਦਰ, ਕੋਈ ਫੀਲਿੰਗ ਹੀ ਨਹੀਂ ਆਉਂਦੀ ਬਾਹਰ ਵਾਲੀ ਕੋਈ। ਕਰਤਾਰਪੁਰ ਦਾ ਬਾਰਡਰ ਵੀ ਬਿਲਕੁਲ ਜੀ, ਉਹ ਹੁਣ ਬਾਰਡਰ ਖੁੱਲ੍ਹਿਆ ਉਹਨਾਂ ਨੇ ਔਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਗੌਰਮੈਂਟ ਦਾ ਵੀ ਔਰ ਹਿੰਦੁਸਤਾਨ ਦੀ ਗੌਰਮੈਂਟ ਦਾ ਵੀ, ਜਿਨ੍ਹਾਂ ਨੇ ਬਹੁਤ ਐਫਰਟ ਕੀਤਾ ਇਸ ਚੀਜ਼ ਵਾਸਤੇ। ਔਰ ਮੈਂ ਕਹਿੰਦਾ ਸਿੱਖਾਂ ਦੀ, ਅਗਰ ਸਿਰਫ ਸਿੱਖਾਂ ਦੀ ਗੱਲ ਕੀਤੀ ਜਾਏ, 12 ਕਰੋੜ ਤੋਂ ਉੱਤੇ ਆਬਾਦੀ ਹੈ ਜਿਨ੍ਹਾਂ ਦੇ ਸਮਝ ਲਓ ਇੱਕ ਤਰ੍ਹਾਂ ਨਾਲ ਹੱਜ ਹੈਗਾ ਤੇ ਬਹੁਤ ਹੀ ਵੱਡਾ ਕੰਮ ਹੋਇਆ ਇਹ ਜਿਹੜਾ ਹੋਇਆ। ਹੁਣ ਤੁਹਾਡੇ ਗਾਣੇ ਵੱਲ ਆਈਏ, ਜਿਸ ਹਾਂਜੀ। ਗਾਣੇ ਨੇ ਤੁਹਾਨੂੰ ਪਾਕਿਸਤਾਨ ਲਿਆਂਦਾ ਹੈ, ਬਿਲਕੁਲ ਜੀ। ਉਸ ਗਾਣੇ ਦਾ ਆਈਡੀਆ ਤੁਹਾਡੇ ਜ਼ਿਹਨ ਵਿੱਚ ਆਇਆ ਜਾਂ ਮੇਗਾ ਜੀ ਦੇ ਜ਼ਿਹਨ ਦੇ ਵਿੱਚ ਆਇਆ ਸੀ? ਇਹ ਤੇ ਜੀ ਅਸੀਂ ਟੀਮ ਵਰਕ ਹੈ ਸਾਡਾ, ਔਰ ਅਸੀਂ ਰੋਜ਼ ਹੀ ਅਸੀਂ ਰਾਬਤੇ ਦੇ ਅੰਦਰ ਰਹਿੰਦੇ ਸੀ, ਕੁਝ ਨਾ ਕੁਝ ਸਾਡੀ ਡਿਸਕਸ਼ਨ ਚੱਲਦੀ ਰਹਿੰਦੀ ਸੀ। ਫਿਰ ਅਸੀਂ ਇਹੀ ਸੋਚਿਆ ਕਿ ਅਗਰ ਅਸੀਂ ਪਾਕਿਸਤਾਨ ਔਰ ਇੰਡੀਆ ਦਾ ਕੁਝ ਕੰਬਾਈਨ ਕਰਨਾ ਹੈ ਤੇ ਕਿਉਂ ਨਾ ਇੱਦਾਂ ਦਾ ਕੀਤਾ ਜਾਏ ਜਿਹਦੇ ਅੰਦਰ ਕੁਝ ਮੈਸੇਜ ਵੀ ਹੋਏ। ਗਾਣੇ ਤੇ ਬਹੁਤ ਸਾਰੇ ਰਿਲੀਜ਼ ਹੁੰਦੇ ਨੇ, ਰੋਜ਼ ਹੁੰਦੇ ਨੇ, ਤੇ ਉਹੀ ਫਿਰ ਅਸੀਂ ਕਰਦੇ ਸਾਡੇ ਨਾਲ ਫਿਰ ਜੁੜੇ ਤਾਰਿਕ ਤਾਫੂ ਸਾਹਿਬ, ਜਿਨ੍ਹਾਂ ਨੇ ਮਿਊਜ਼ਿਕ ਕੀਤਾ ਹੈ, ਬਹੁਤ ਅੱਛਾ ਮਿਊਜ਼ਿਕ ਕੀਤਾ ਹੈ। ਤੇ ਫਿਰ ਕਰਦੇ ਇਹ ਲਾਈਨ ਸਭ ਤੋਂ ਵੱਡੀ ਆਈ ਕਿ ਸਰਦਾਰ ਜੀ ਤੁਸੀਂ ਕਰ ਲਓ ਬਾਰਡਰ ਪਾਰ ਜੀ। ਮੈਂ ਇੱਥੋਂ ਹੀ ਸਿਲਸਿਲਾ ਸਟਾਰਟ ਹੋ ਗਿਆ। ਮੈਨੂੰ ਕੀ ਹੋ ਗਿਆ ਤੇਰੇ ਵਿੱਚ ਖੋ ਗਿਆ, इश्क दा है असर तेनू जो हो गया। ਅੱਛਾ ਸਰ, ਬਾਰਡਰ ਤੁਸੀਂ ਪਾਰ ਕਰ ਰਹੇ ਹੋ, ਉਸ ਦੇ ਹਾਂਜੀ। ਨਾਲ ਇੱਕ ਇਤਫਾਕ ਹੈ ਜਾਂ ਕਿ ਤੁਹਾਡਾ ਕਿਤੇ ਇਹ ਪਹਿਲੇ ਪਲਾਨ ਹੈਗਾ ਸੀ ਕਿ ਨਹੀਂ ਜੀ ਬਾਰਡਰ ਪਾਰ ਹੋਏਗਾ ਤਾਂ ਉਸ ਤੋਂ ਬਾਰਡਰ ਖੋਲ ਦਿੱਤਾ ਜਾਏਗਾ? ਨਹੀਂ, ਇਹ ਤੇ ਬਿਲਕੁਲ ਇਤਫਾਕ ਹੋਇਆ ਜੀ। ਔਰ ਸਾਨੂੰ ਜਦੋਂ ਸਾਡੀ ਪਲੈਨਿੰਗ ਚੱਲ ਰਹੀ ਸੀ, ਸਾਨੂੰ ਬਿਲਕੁਲ ਵੀ ਇਸ ਚੀਜ਼ ਦਾ ਪਤਾ ਵੀ ਨਹੀਂ ਸੀ, ਨਾ ਹੀ ਕੋਈ ਪ੍ਰੋਗਰਾਮ ਇੱਦਾਂ ਦਾ ਹੈਗਾ ਸੀ, ਕਿਉਂਕਿ ਗਵਰਨਮੈਂਟ ਨੇ ਵੀ ਕੋਈ ਅਨਾਉਂਸਮੈਂਟ ਤੇ ਕੀਤੀ ਨਹੀਂ ਸੀ ਕਿਸੇ ਚੀਜ਼ ਦੀ। ਹਾਂਜੀ, ਤੇ ਅਸੀਂ ਜਦੋਂ ਇੱਥੇ ਕ੍ਰਾਸ ਕਰਕੇ ਆ ਗਏ ਹਾਂ ਤਾਂ ਉਹਨਾਂ ਨੇ ਸਾਨੂੰ ਪਤਾ ਲੱਗਿਆ ਕਿ ਇਹ ਵੀ ਕੰਮ ਹੋ ਰਿਹਾ, ਤੇ ਮਤਲਬ ਇਹ ਸਮਝ ਲਓ ਸਾਡੇ ਲਈ ਤੇ ਸੋਨੇ ਤੇ ਸੁਹਾਗਾ ਹੋ ਗਿਆ। ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਲੱਕੀ ਸਾਬਤ ਹੋਏ ਹੋ। ਬਿਲਕੁਲ ਜੀ, ਤੁਹਾਡਾ ਗਾਣਾ ਲੱਕੀ ਸਾਬਤ ਹੋਇਆ। ਅਸੀਂ ਤਾਂ ਖੁਦ ਕਹਿੰਦੇ ਹਾਂ ਅਸੀਂ ਬਹੁਤ ਲੱਕੀ ਹਾਂ ਜੀ ਇਸ ਮਾਮਲੇ 'ਚ। ਅੱਛਾ ਸਰਦਾਰ ਜੀ, ਮੇਗਾ ਜੀ ਦੇ ਬਾਰੇ। ਹਾਂਜੀ, ਮੇਗਾ ਜੀ ਨੇ ਇੱਥੇ ਦੇ ਬਹੁਤ ਨੋਨ ਫਨਕਾਰ ਨੇ, ਬੜੀ ਸੀਨੀਅਰ ਆਰਟਿਸਟ ਨੇ ਉਹ ਇੱਥੇ ਦੇ, ਔਰ ਸਾਰੀ ਆਵਾਮ ਉਹਨਾਂ ਨੂੰ ਜਾਣਦੀ ਹੈ, ਬੜਾ ਪਿਆਰ ਕਰਦੀ ਹੈ। ਜੋ ਦਾ ਮੈਂ ਇੱਥੇ ਆਇਆ ਮੈਂ ਇਹ ਦੇਖ ਰਿਹਾ, ਸਾਰਾ ਮੀਡੀਆ ਤੋਂ ਲੈ ਕੇ ਨਾਰਮਲ ਜਿਹੜੀ ਪਬਲਿਕ ਹੈ, ਆਵਾਮ ਹੈ, ਉਹਨਾਂ ਨੂੰ ਬਹੁਤ ਪਿਆਰ ਕਰਦੀ ਹੈ। ਔਰ ਉਹਨਾਂ ਨੇ ਇੱਕ ਡਿਸੀਜ਼ਨ ਲਿੱਤਾ ਕਿ ਸਟੇਜ ਵਗੈਰਾ ਡਾਂਸ ਛੋੜ ਕੇ ਤੇ ਉਹ ਇੱਕਦਮ ਉਹ ਸਿੰਗਿੰਗ ਦੇ ਅੰਦਰ ਆਏ ਨੇ, ਸਿੰਗਿੰਗ ਦੇ ਅੰਦਰ ਆਏ। ਔਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਚੀਜ਼ ਦੀ ਹੋਈ ਹੈ ਕਿ ਉਹ ਘੱਟ ਤੋਂ ਘੱਟ ਵੀ 1 ਸਾਲ ਤੋਂ ਰਿਆਜ਼ ਕੀਤਾ ਉਹਨਾਂ ਨੇ, 1 ਸਾਲ ਰਿਆਜ਼ ਕਰਕੇ ਫਿਰ ਉਸ ਤੋਂ ਬਾਅਦ ਇਹ ਕਦਮ ਲਿੱਤਾ ਉਹਨਾਂ ਨੇ, ਤੇ ਬਹੁਤ ਖੁਸ਼ੀ ਹੈ ਜੀ ਇਸ ਚੀਜ਼ ਦੀ। ਔਰ ਅਗਰ ਕੁਝ ਮਿਲ ਕੇ ਅਸੀਂ ਕੁਝ ਅੱਛਾ ਕਰ ਸਕੀਏ ਦੋਨਾਂ ਦੇਸ਼ਾਂ ਵਾਸਤੇ ਵੀ, ਤੇ ਇਸ ਤੋਂ ਵੱਡੀ ਕੋਈ ਗੱਲ ਹੀ ਨਹੀਂ ਸਾਡੇ ਲਈ। ਇੱਥੇ ਛੋਟੀ ਜਿਹੀ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਜੀ ਤਾਂ ਨਾਜ਼ਰੀਨ, ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਏ ਆ ਤੇ ਸਰਦਾਰ ਸਾਹਿਬ ਨਾਲ ਬੜੀਆਂ ਮਿੱਠੀਆਂ ਗੱਲਾਂ ਹੋ ਰਹੀਆਂ, ਨਾਲੇ ਮਜ਼ੀਦ ਅੱਗੇ ਮਿੱਠੀਆਂ ਗੱਲਾਂ ਹੋਣੀਆਂ ਨੇ। ਹਾਂਜੀ ਸਰਦਾਰ ਜੀ, ਪੰਜਾਬ ਦੇ ਇੰਡੀਆ ਪੰਜਾਬ ਦੀਆਂ ਕੋਈ ਯਾਦਾਂ ਸਾਡੇ
ਨਾਜ਼ਰੀਨ ਦੇ ਨਾਲ ਸ਼ੇਅਰ ਕਰੋ। ਹਾਂਜੀ, ਪੰਜਾਬ ਦੀਆਂ ਯਾਦਾਂ ਇਦਾਂ ਨੇ ਕਿ ਇਹ ਪੰਜਾਬ ਤੇ ਸਾਡਾ ਕਹਿੰਦੇ ਰਿਚੈਸਟ ਕਲਚਰ ਸਾਡਾ, ਚਾਹੇ ਪੰਜਾਬ ਪਾਕਿਸਤਾਨ ਹੈ ਚਾਹੇ ਇੰਡੀਆ ਹੈ, ਤੇ ਰਿਚੈਸਟ ਕਲਚਰ ਔਰ ਟ੍ਰੈਡੀਸ਼ਨ ਜਿਹੜਾ ਸਾਡਾ ਪੰਜਾਬ ਦਾ ਹੀ ਮੰਨਿਆ ਜਾਂਦਾ ਹੈ। ਔਰ ਇਦਾਂ ਜਦੋਂ ਅਸੀਂ ਇਹ ਬਾਰਡਰ ਕ੍ਰਾਸ ਕੀਤਾ ਤਾਂ ਸਾਨੂੰ ਕੁਝ ਵੀ ਅਲੱਗ ਨਜ਼ਰ ਨਹੀਂ ਆਇਆ ਉੱਥੇ। ਜੋ ਪੰਜਾਬ ਉੱਥੇ ਉਹੀ ਪੰਜਾਬ ਇੱਥੇ ਹੈ। ਸਰਦਾਰ ਜੀ ਉੱਥੇ ਦੀ ਵੀ ਸੜਕਾਂ ਬਿਲਕੁਲ ਉੱਥੇ ਦੇ same ਹੈ। ਲੋਕ, ਬਿਲਕੁਲ ਉੱਥੇ ਦਾ ਸੇਮ ਖਾਣ ਪੀਣ ਇਦਾਂ ਦਾ ਹੀ ਸੜਕਾਂ ਨੇ, ਇਦਾਂ ਹੀ ਤੁਸੀਂ ਨਿਕਲੋਗੇ ਤੇ ਤੁਹਾਡੇ ਖੇਤ ਸ਼ੁਰੂ ਹੋ ਜਾਣੇ ਨੇ, ਖੇਤਾਂ ਦੇ ਬਾਹਰ ਇਹੋ ਹੀ ਢਾਬੇ ਨੇ, ਇਹੋ ਹੀ ਬੋਰਡ ਲੱਗੇ ਨੇ, ਦੁਕਾਨਾਂ ਇਦਾਂ ਦੀਆਂ, ਲੋਕ ਇਦਾਂ ਦੇ, ਆਵਾਮ ਇਦਾਂ ਦੀ ਹੈ, ਤੇ ਕੋਈ ਕਲਚਰ 'ਚ ਕੋਈ ਫਰਕ ਨਹੀਂ ਹੈ ਉੱਥੋਂ ਜੀ। ਦਾ ਖਾਣ ਪੀਣ ਦੇ ਲੋਕ ਜ਼ਿਆਦਾ ਆਦੀ ਨੇ ਜਾਂ ਖਾਣ ਪੀਣ ਦੇ ਸੈਰ ਬਹੁਤ ਸਪਾਟੇ ਦੇ? ਨਹੀਂ, ਖਾਣ ਪੀਣ ਦੇ ਤੇ ਪੰਜਾਬੀਆਂ ਦਾ ਵੈਸੇ ਹੀ ਖਾਣਾ ਪੀਣਾ ਬਹੁਤ ਮੰਨਿਆ ਹੈ, ਸਾਰੇ ਪੂਰੇ ਵਰਲਡ 'ਚ ਮੰਨਿਆ ਉਹ ਤੇ ਖਾਣ ਪੀਣ ਦੇ ਤੇ ਹੈ ਹੀ ਨੇ, ਪਲੱਸ ਸੈਰ ਸਪਾਟਾ ਵੀ ਸਹੀ ਹੈ, ਉੱਥੋਂ ਦੀ ਚੱਲਦਾ ਰਹਿੰਦਾ ਹੈ। ਮਸ਼ਹੂਰ ਸੁਗਾਤ ਕਿਹੜੀ ਹੈ? ਮਸ਼ਹੂਰ ਸੌਗਾਤ ਕੁਛ ਉੱਦਾਂ ਕੁਛ ਨਹੀਂ ਕਹਿ ਸਕਦੇ। ਮਸ਼ਹੂਰ ਸੌਗਾਤਾਂ ਬਹੁਤ ਸਾਰੀਆਂ ਨੇ ਪੰਜਾਬ ਦੀਆਂ। ਪੰਜਾਬ ਦੇ ਅਗਰ ਵੈਜੀਟੇਰੀਅਨ 'ਚ ਜਾਓ, ਸਭ ਤੋਂ ਜ਼ਿਆਦਾ ਸਰਸੋਂ ਦਾ ਸਾਗ, ਮੱਕੀ ਦੀ ਰੋਟੀ, ਤੇ ਇਹ ਚੀਜ਼ਾਂ ਚੱਲਦੀਆਂ। ਨੌਨ ਵੈਜ 'ਚ ਜਾਓਗੇ ਤੇ ਚਿਕਨ ਵਗੈਰਾ ਤਾਂ ਵਧੀਆ, ਹੋਰ ਕੁਛ ਕਿਤੇ ਹੋਰ ਮਿਲਦਾ ਹੀ ਨਹੀਂ ਹੈ। ਲਾਹੌਰ ਵਿੱਚ ਆ ਕੇ ਸਭ ਤੋਂ ਜ਼ਿਆਦਾ ਕੀ ਖਾਧਾ ਜੀ? ਦੇਖੋ ਜੀ, ਅਸੀਂ ਤੇ ਮਿਸ ਕਰ ਰਹੇ ਹਾਂ ਕਿਉਂਕਿ ਮੈਂ ਇੱਕ ਪਿਓਰ ਵੈਜੀਟੇਰੀਅਨ ਪਰਸਨ ਹਾਂ, ਤੇ ਮੈਂ ਤੇ ਸਰੋਂ ਦਾ ਸਾਗ ਇੱਥੇ ਖਾਧਾ ਹੈ। ਔਰ ਸਪੈਸ਼ਲੀ ਮੇਗਾ ਜੀ ਨੇ ਕਿਹਾ ਕਿ ਅਸੀਂ 2 ਦਿਨ ਲਗਾ ਕੇ ਇਹ ਸਾਗ ਤਿਆਰ ਕੀਤਾ ਹੈ, ਤੇ ਉਸ ਚੀਜ਼ ਦਾ ਸਵਾਦ ਹੀ ਅਲੱਗ ਹੁੰਦਾ ਹੈ, ਤੇ ਉਹ ਕੀਤਾ। ਫਿਰ ਉਸ ਤੋਂ ਬਾਅਦ ਹੋਰ ਬੜੀਆਂ ਸਾਰੀਆਂ ਡਿਸ਼ਿਸ ਖਾਧੀਆਂ ਨੇ। ਲਾਹੌਰ ਦੇ ਕਿਹੜੇ ਮੁਕਾਮਾਤ ਨੇ ਜਿਹੜੇ ਤੁਸੀਂ ਵੇਖੇ ਨੇ ਔਰ ਉਹਨਾਂ ਦੇ ਬਾਰੇ ਕੀ ਤਾਸਰਾਤ ਨੇ ਤੁਹਾਡੇ? ਮੁਕਾਮ ਨੇ ਅਸੀਂ ਜੋ ਵਿਜ਼ਿਟ ਕੀਤੀ ਹੈ, ਜਿੱਥੇ ਅਸੀਂ ਸ਼ੂਟ ਕੀਤਾ ਕੱਲ੍ਹ ਪਰਸੋਂ ਵੀ, ਤੇ ਉਹ ਇੱਕ ਲਾਹੌਰ ਦੀ ਆਈ ਥਿੰਕ ਇੱਕ ਜਾਨ ਹੈ ਉਹ ਜਗ੍ਹਾ, ਤੇ ਉੱਥੇ ਅਸੀਂ ਬੜਾ ਅੱਛਾ ਲੱਗਿਆ ਉਹ ਚੀਜ਼ ਦੇਖ ਕੇ ਸਾਨੂੰ। ਫੂਡ ਸਟਰੀਟ ਹੈਗੀ ਹੈ ਲਾਹੌਰ ਦੀ, ਤੇ ਮਸਜਿਦ ਉੱਥੇ ਜਿਹੜੀ ਤੁਹਾਡੀ ਬਾਦਸ਼ਾਹੀ ਮਸਜਿਦ ਹੈ, ਕਿਲ੍ਹਾ ਹੈਗਾ ਨਾਲ ਹੀ, ਉੱਥੇ ਗੁਰਦੁਆਰਾ ਹੈ ਰਣਜੀਤ ਸਿੰਘ ਜੀ ਦਾ। ਬਿਲਕੁਲ ਜੀ। ਤੇ ਉਹ ਇੱਕ ਸੀਨ ਵੇਖ ਕੇ ਨਾ ਬੜਾ ਹੀ ਅੱਛਾ ਲੱਗਿਆ, ਬਹੁਤ ਹੀ ਅੱਛੀ ਫੀਲਿੰਗ ਆਈ ਕਿ ਮਤਲਬ ਸਾਰੇ ਇੱਥੇ ਇੱਕੋ ਹੀ ਨੇ। ਅੱਛਾ ਸਰਦਾਰ ਜੀ, ਆਪਣੀ ਕੋਈ ਬਚਪਨ ਦੀ ਸ਼ਰਾਰਤ ਜਾਂ ਬਿਲਕੁਲ ਸ਼ਰੀਫ ਸੀ? ਨਹੀਂ, ਸ਼ਰੀਫ ਤੇ ਇੰਨੇ ਨਹੀਂ ਸੀ, ਪਰ ਕੁਛ ਨਾ ਕੁਛ ਚੱਲਦੇ ਰਹਿੰਦਾ ਸੀ, ਵਾਰਦਾਤ ਚੱਲਦੇ ਰਹਿੰਦੇ ਸੀ। ਉਹ ਤੇ ਇੱਕ ਸ਼ਰਾਰਤ ਸ਼ੇਅਰ ਕਰ। ਸ਼ਰਾਰਤ ਕੁਛ ਨਹੀਂ, ਸਾਨੂੰ ਪਤਾ ਨਹੀਂ, ਸਾਡਾ ਇੱਕ ਗਰੁੱਪ ਸੀ ਉਹਦਾ ਸਕੂਲ ਦੇ ਅੰਦਰ, ਸਕੂਲ ਟਾਈਮ ਦੀਆਂ ਗੱਲਾਂ ਦੱਸ ਰਿਹਾ। ਸਕੂਲ ਦੇ ਅੰਦਰ ਸਾਡਾ ਗਰੁੱਪ ਸੀ, ਤੇ ਸਾਡੀ ਇਹ ਹੁੰਦਾ ਸੀ ਜਦੋਂ ਦੀਵਾਲੀ, ਸਾਡੇ ਉੱਥੇ ਦੀਵਾਲੀ ਫੈਸਟੀਵਲ ਹੁੰਦਾ ਹੈ, ਦੀਵਾਲੀ ਦੇ ਆਸ-ਪਾਸ ਅਸੀਂ ਨਾ ਹਮੇਸ਼ਾ ਇਹ ਸ਼ਰਾਰਤ ਕਰਨੀ ਵੀ ਸਾਡਾ ਜਿਹੜਾ ਉੱਥੇ ਵਾਸ਼ਰੂਮ ਸੀ, ਉੱਥੇ ਜਾ ਕੇ ਬੰਬ ਚਲਾ ਦੇਣਾ ਜਾ ਕੇ। ਤੇ ਇੱਕ ਵਾਰੀ ਸਾਡਾ ਟੀਚਰ ਸੀ, ਉਹ ਅੰਦਰ ਵਾਸ਼ਰੂਮ 'ਚ ਸੀ, ਸਾਨੂੰ ਨਹੀਂ ਪਤਾ, ਉਹਦੇ ਨਾਲ ਦੇ ਕੈਬਿਨ 'ਚ ਅਸੀਂ ਬੰਬ ਚਲਾਤਾ। ਤੇ ਉਹ ਉੱਥੇ ਦੀ ਜਿਹੜੀ ਉਹ ਸੀਟ ਜੀ ਉੱਡ ਕੇ ਪੈ ਗਈ, ਉਹਨੂੰ ਉੱਡ ਕੇ ਲੱਗੀ, ਤੇ ਉਹ ਇਹ ਵਾਰਦਾਤ ਚੱਲਦੇ ਰਹਿੰਦੇ ਸੀ, ਕੋਈ ਨਾ ਕੋਈ ਹਿਸਾਬ ਕਿਤਾਬ। ਤੇ ਨਾਜ਼ਰੀਨ, ਇੱਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲੈਂਦੇ ਆ, ਮਜ਼ੀਦ ਇਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਾਂਗੇ ਬ੍ਰੇਕ ਤੋਂ ਬਾਅਦ। ਜੀ ਤਾਂ ਨਾਜ਼ਰੀਨ, ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਏ ਹਾਂ ਸਰਦਾਰ ਜੀ ਨਾਲ ਗੱਲਾਂ ਕਰਨ। ਅੱਛਾ ਸਰਦਾਰ ਜੀ, ਇਹ ਦੱਸੋ ਹਾਂਜੀ ਕਿ ਫਿਲਮਾਂ ਦੇਖਣ ਦਾ ਵੀ ਸ਼ੌਕ ਹੈ? ਹਾਂਜੀ ਹਾਂਜੀ, ਬਿਲਕੁਲ ਹੈ ਜੀ। ਪਾਕਿਸਤਾਨੀ ਕਿਹੜੀ ਫਿਲਮ ਤੁਸੀਂ ਵੇਖੀ ਹੈ? ਪਾਕਿਸਤਾਨੀ ਤੇ ਦੇਖੋ ਫਿਲਮਾਂ ਤੇ ਦੇਖੀਆਂ, ਪਰ ਮੈਨੂੰ ਨਾਮ ਹਜੇ ਮੈਂ ਤੁਹਾਨੂੰ ਨਹੀਂ ਦੱਸਾਂਗਾ ਕਿ ਨਾਮ ਪਤਾ ਹੀ ਨਹੀਂ, ਮੈਨੂੰ ਧਿਆਨ ਨਹੀਂ ਰਹਿੰਦੇ। ਲੇਕਿਨ ਪਾਕਿਸਤਾਨੀ ਫਿਲਮਾਂ ਦਾ ਇੱਕ ਬਿਲਕੁਲ ਸਟਾਈਲ ਹੀ ਡਿਫਰੈਂਟ ਹੈ। ਅਸੀਂ ਸ਼ੁਰੂ ਤੋਂ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ ਫਿਲਮਾਂ, ਤੇ ਇੱਕ ਇੰਡੀਅਨ ਔਰ ਪਾਕਿਸਤਾਨ ਦੀ ਫਿਲਮਾਂ ਦਾ ਸਟਾਈਲ ਬਿਲਕੁਲ ਡਿਫਰੈਂਟ ਹੈ। ਸਰਦਾਰ ਜੀ, ਇੰਡੀਅਨ ਫਿਲਮਾਂ ਸ਼ੁਰੂ ਤੋਂ ਬੜੀਆਂ ਪੰਜਾਬੀ ਆਈਆਂ। ਹਾਂਜੀ ਬਿਲਕੁਲ, ਕੈਰੀ ਔਨ ਜੱਟਾ, ਇੱਕ ਦੋ ਹੋਰ ਆਈਆਂ, ਬਹੁਤ ਸਾਰੀਆਂ ਆਈਆਂ। ਉਹ ਘੱਟ ਹੋ ਗਈਆਂ ਨੇ। ਘੱਟ ਨਹੀਂ ਹੋ ਗਈਆਂ, ਐਕਚੁਅਲ ਕੀ ਹੋ ਗਿਆ, ਜ਼ਿਆਦਾ ਹੋ ਗਈਆਂ ਨੇ, ਤਾਂ ਕਰਕੇ ਘੱਟ ਹੋ ਗਈਆਂ। ਪਾਕਿਸਤਾਨ ਤਾਂ ਵਾਸਤੇ ਨਹੀਂ ਆ ਰਹੀ। ਨਹੀਂ, ਜ਼ਿਆਦਾ ਹੋ ਗਈਆਂ, ਤੇ ਜ਼ਿਆਦਾ ਹੋਣ ਨਾਲ ਕੀ ਹੈ ਕਿ ਹਰ ਬੰਦਾ ਫਿਲਮ ਬਣਾ ਰਿਹਾ ਆਪਣੀ, ਔਰ ਕੁਆਲਿਟੀ ਕੰਪਰੋਮਾਈਜ਼ ਹੋ ਰਿਹਾ ਕਿਤੇ ਨਾ ਕਿਤੇ। ਫਿਰ ਅਗਰ ਕੁਆਲਿਟੀ ਅੱਛੀ ਨਹੀਂ ਹੋਏਗੀ, ਉਹਨੂੰ ਥੀਏਟਰ ਨਹੀਂ ਮਿਲਦੇ, ਉਹ ਕਰਦੇ ਫਿਰ ਅੱਛੀ ਜਿਹੜੀ ਮਾਰਕੀਟ ਹੈ ਉਹਨਾਂ ਨੂੰ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਹੈ। ਥੀਏਟਰ ਦਾ ਜ਼ਿਕਰ ਤੁਸੀਂ ਕੀਤਾ, ਹਾਂਜੀ, ਮੇਗਾ ਜੀ ਨਾਲ ਤੁਹਾਡਾ ਰਾਬਤਾ ਹੋਇਆ। ਬਿਲਕੁਲ, ਮੇਗਾ ਜੀ ਦੇ ਥੀਏਟਰ ਦੇ ਡਰਾਮੇ ਵੀ ਤੁਸੀਂ ਵੇਖੇ ਨੇ? ਹਾਂਜੀ ਬਿਲਕੁਲ, ਤੇ ਜਾਂ ਨਹੀਂ? ਅਸੀਂ ਟੀਵੀ ਤੇ ਬਹੁਤ ਮੇਗਾ ਜੀ ਦੇ ਡਰਾਮੇ ਦੇਖੇ ਨੇ, ਔਰ ਜਿੰਨੇ ਇੱਥੇ ਦੇ ਤੁਹਾਡੇ ਜਿੰਨੇ ਵੀ ਮੇਗਾ ਜੀ ਦੇ ਨਾਲ ਹੋਰ ਫਨਕਾਰ ਨੇ ਜਿਹੜੇ ਜਿਨ੍ਹਾਂ ਦੀ ਵਰਲਡ ਵਾਈਡ ਫਿਲਮ ਫੋਲੋਇੰਗ ਹੈਗੀ ਹੈ, ਉਹ ਸਭ ਦੇ ਦੇਖੇ ਨੇ। ਪਲੱਸ ਜ਼ਫਰੀ ਸਾਹਿਬ ਤੇ ਇਹਨਾਂ ਨਾਲ ਮੈਂ ਇਨਫੈਕਟ ਦੁਬਈ ਅਸੀਂ ਕੰਮ ਵੀ ਕੀਤਾ ਸਾਰਿਆਂ ਨਾਲ। ਤੇ
ਬੜਾ ਸਰਦਾਰ ਅੱਛਾ। ਜੀ, ਗਾਣੇ ਤੁਹਾਡਾ ਜਿਹੜੇ ਹੈ ਮਸ਼ਹੂਰ ਗਾਣਾ ਕੋਈ ਜਿਹੜਾ ਕਿ ਪਹਿਲਾ ਤੁਹਾਡਾ ਗਾਣਾ ਹਾਂਜੀ, ਆਇਆ ਹੋਇਆ ਮਾਰਕੀਟ, ਉਹ ਕਿਹੜਾ ਸੀ? ਦੇਖੋ ਪਹਿਲਾ ਸਭ ਤੋਂ ਗਾਣਾ ਮੈਨੂੰ ਯੂਨੀਵਰਸਲ 뮤직 ਨੇ ਲਾਂਚ ਕੀਤਾ ਸੀ ਇੰਡੀਆ 'ਚ, ਔਰ ਓਵਰਸੀਜ਼ ਰਾਈਟ ਅਸੀਂ ਦਿੱਤੇ ਸੀ ਮੂਵੀ ਬਾਕਸ ਨੂੰ। ਸ਼ਬੀਰ ਸਾਹਿਬ ਜੋ ਕਿ ਉਹ ਵੀ ਪਾਕਿਸਤਾਨ ਤੋਂ ਬਿਲੋਂਗ ਕਰਦੇ ਨੇ ਤੇ ਇੰਡੀਅਨ ਰਾਈਟਸ ਵੀ ਉਹ ਲੈਂਦੇ ਨੇ ਨਾਲ, ਤੇ ਉਹ ਮੈਂ ਤੁਹਾਨੂੰ 2 ਲਾਈਨਾਂ ਸੁਣਾਉਣਾ ਉਹਦੀਆਂ। ਜ਼ਰੂਰ ਸਰ। ਹੋ ਅੱਜ ਇਸ਼ਕ ਦਾ ਨਸ਼ਾ ਮੈਨੂੰ ਛਾਇਆ ਬਈ, ਨਾਲੇ ਪੈਗ ਉੱਤੇ ਪੈਗ ਅਸਾਂ ਲਾਇਆ ਬਈ, ਹੁਣ ਆਪਣਾ ਵੀਰਿਆ ਨਾ ਖਿਆਲ ਜੱਟ ਨੂੰ ਨੀ ਸੁਣ ਸੋਣੀਏ, ਉਹ ਸੁਣ ਸੋਣੀਏ ਨੀ ਬਾਹਾਂ 'ਚ ਸੰਭਾਲ ਜੱਟ ਨੂੰ, ਸੁਣ ਸੋਣੀਏ ਨੀ ਬਾਹਾਂ 'ਚ ਸੰਭਾਲ ਜੱਟ ਨੂੰ। ਸਰਦਾਰ ਇਹ ਜੀ, ਸੀ ਸਭ ਤੋਂ ਹਰ ਪਹਿਲਾਂ। ਸਿੰਗਰ ਆਪਣੇ ਆਬਾਜ਼ਦਾਦ ਦੇ ਬਾਰੇ ਵੀ ਲਿਖਦਾ ਹੈ, ਤੁਸੀਂ ਵੀ ਕੁਝ ਐਸਾ ਗਾਇਆ ਹੈ ਕਿਸ ਚੀਜ਼ ਦੇ ਬਾਰੇ ਜੀ? ਆਪਣੇ ਪੁਰਖਾਂ ਦੇ ਬਾਰੇ? ਹਾਂਜੀ ਹਾਂਜੀ, ਪੁਰਖਾਂ ਦੇ ਬਾਰੇ ਇਹ ਵੇ ਕਿ ਹੁਣ ਜਿਵੇਂ ਸਾਡੇ ਪੁਰਖ ਨੇ ਸਾਰੇ ਉਹ ਪਿੰਡਾਂ ਥਾਵਾਂ ਤੋਂ, ਕੋਈ ਪਾਕਿਸਤਾਨ ਤੋਂ ਬਿਲੋਂਗ ਕਰਦੇ ਨੇ, ਕੋਈ ਇੱਦਾਂ ਵੇ, ਤੇ ਉਹਨਾਂ ਵਾਸਤੇ ਇੱਕ ਫੀਲਿੰਗ ਆਉਂਦੀ ਹੈ। ਜਿਵੇਂ ਅਸੀਂ ਬਾਹਰ ਫੋਰਨ ਚਲ ਜਾਂਦੇ ਹਾਂ ਤੇ ਫੋਰਨ ਜਾ ਕੇ ਜਦੋਂ ਅਸੀਂ ਆਪਣੇ ਪਿੰਡ ਨੂੰ ਯਾਦ ਕਰਨੇ ਆ, ਉਹ ਕਰਨੇ ਆ, ਉਹਦੇ ਵਾਸਤੇ ਮੈਂ ਇੱਕ ਹੁਣੇ ਮੁਖੜਾ ਇੱਕ ਗਾਣਾ ਰਿਕਾਰਡ ਕਰ ਰਿਹਾ ਵਾਂ, ਉਹ ਬੜੀ ਜਲਦੀ ਰਿਲੀਜ਼ ਹੋਏਗਾ, ਤੇ ਉਹਦਾ ਮੈਂ ਤੁਹਾਨੂੰ 2 ਲਾਈਨਾਂ ਸੁਣਾਉਣਾ। ਅੱਜ ਵੀ ਦਿਲ ਕਰਦਾ ਏ ਮੈਂ ਪਿੰਡ ਆਪਣੇ ਨੂੰ ਜਾਵਾਂ, ਟੋਬੇ ਵਿੱਚ ਵੜ ਕੇ ਮੈਂ ਮੱਝਾਂ ਨੂੰ ਨਵਾਵਾਂ, ਲੈ ਕੇ ਦਾਤੀ ਪੈਲੀਆਂ ਚੋਂ, ਲੈ ਕੇ ਦਾਤੀ ਪੈਲੀਆਂ ਚੋਂ ਪੱਠੇ ਵੱਢ ਲਿਆਵਾਂ, ਮਿੱਟੀ ਵਿੱਚ ਖੇਡਦੇ ਕਬੱਡੀ ਵਾਲਾ ਖੇਡ, ਉਹ ਪਿੰਡ ਵਾਲੀ ਜ਼ਿੰਦਗੀ ਦਾ ਕਿਹਦੇ ਨਾਲ ਮੇਲ, ਮਿੱਟੀ ਵਿੱਚ ਖੇਡਦੇ ਕਬੱਡੀ ਵਾਲਾ ਖੇਡ, ਪਿੰਡ ਵਾਲੀ ਜ਼ਿੰਦਗੀ ਦਾ ਕਿਹਦੇ ਨਾਲ ਮੇਲ, ਅੱਜ ਵੀ ਦਿਲ ਕਰਦਾ ਏ ਮੈਂ। ਬਹੁਤ ਆਲਾ ਜੀ। ਅੱਛਾ ਸਰਦਾਰ ਜੀ, ਪਾਕਿਸਤਾਨੀ ਫਿਲਮਾਂ ਹਾਂਜੀ। ਇੰਡੀਆ ਦੇ ਵਿੱਚ ਬਹੁਤ ਘੱਟ ਸੈਮ ਇੰਡਸਟਰੀ ਦਾ ਬਣਦੀਆਂ ਨੇ। ਹਾਂਜੀ ਹਾਂਜੀ। ਤੇ ਇੰਡੀਅਨ ਫਿਲਮਾਂ ਪਾਕਿਸਤਾਨ ਵਿੱਚ ਜ਼ਿਆਦਾ ਲੱਗਦੀਆਂ ਨੇ, ਇਸ ਦੀ ਕੀ ਵਜ੍ਹਾ ਦੇਖਦੇ ਹੋ? ਇਹਦੀ ਵਜ੍ਹਾ ਜੀ ਮੈਂ ਮਤਲਬ ਝੂਠ ਨਹੀਂ ਕਵਾਂਗਾ, ਇਹਦੇ ਅੰਦਰ ਜੋ ਸੱਚਾਈ ਹੈ ਕਿ ਸਾਡੀ ਇੰਡੀਅਨ ਬਾਲੀਵੁੱਡ ਇੰਡਸਟਰੀ ਜਿਹੜੀ ਹੈ ਟੈਕਨੀਕਲੀ ਬਹੁਤ ਸਟਰੋਂਗ ਹੋ ਚੁੱਕੀ ਹੋਈ ਹੈ, ਜੋ ਕਿ ਪਾਕਿਸਤਾਨ ਦੀ ਇੰਡਸਟਰੀ ਹਜੇ ਇੰਨੀ ਸਟਰੋਂਗ ਨਹੀਂ ਹੈਗੀ। ਤੇ ਮੈਂ ਇਹ ਕਹਾਂਗਾ ਕਿ ਆਰਟਿਸਟ ਜਿਹੜੇ ਨੇ, ਆਰਟਿਸਟ ਨੋ ਡਾਊਟ ਪਾਕਿਸਤਾਨ ਦੇ ਜ਼ਿਆਦਾ ਅੱਛੇ ਹੋ ਸਕਦੇ ਨੇ, ਬਹੁਤ ਅੱਛੇ ਨੇ। ਟੈਲੈਂਟ ਦੀ ਕਮੀ ਨਹੀਂ ਹੈ, ਟੈਲੈਂਟ ਤੇ ਬਹੁਤ ਭਰ ਕੇ ਇੱਥੇ ਭਰਿਆ ਪਿਆ, ਲੇਕਿਨ ਉਹਨਾਂ ਨੂੰ ਟੈਕਨੀਕਲ ਸਪੋਰਟ ਚਾਹੀਦੀ ਹੈ, ਉਹ ਚੀਜ਼ ਹੈ ਬਸ। ਲੇਕਿਨ ਅਗਰ ਅਸੀਂ ਸਟੇਜ ਡਰਾਮਾ ਥੀਏਟਰ ਦੀ ਗੱਲ ਕਰੀਏ ਤੇ ਪਾਕਿਸਤਾਨ ਤੋਂ ਉੱਤੇ ਕੋਈ ਪੂਰੀ ਦੁਨੀਆ 'ਚ ਕੋਈ ਨਹੀਂ। ਤੇ ਆਉਣ ਵਾਲੇ ਵਕਤ ਵਿੱਚ ਤੁਸੀਂ ਪਾਕਿਸਤਾਨੀ ਫਨਕਾਰਾਂ ਨੂੰ ਇੰਡੀਆ ਲਿਜਾਣ ਦਾ ਕੋਈ ਪ੍ਰੋਗਰਾਮ ਰੱਖਦੇ ਹੋ? ਬਿਲਕੁਲ ਰੱਖਾਂਗੇ ਜੀ। ਅਸੀਂ ਥੋੜ੍ਹਾ ਜਿਹਾ ਬਸ ਜਿਵੇਂ ਹਾਲਾਤ ਹੁੰਦੇ ਠੀਕ ਥੋੜ੍ਹੇ ਜਿਹੇ ਵੀ ਹੁੰਦੇ ਤੇ ਅਸੀਂ ਸਭ ਤੋਂ ਪਹਿਲੇ ਇਹੀ ਪ੍ਰੋਗਰਾਮ ਮਨਾਉਂਦੇ ਹਾਂ ਕਿ ਅਸੀਂ ਇੱਥੋਂ ਦੀ ਪਾਕਿਸਤਾਨ ਦੇ ਆਰਟਿਸਟਾਂ ਨੂੰ ਉੱਥੇ ਬੁਲਾ ਕੇ ਪਰਫਾਰਮ ਕਰਾਈਏ। ਅੱਛਾ ਸਰਦਾਰ ਜੀ, ਤੁਹਾਡਾ ਗਾਣਾ ਹਾਂਜੀ ਬਾਰਡਰ ਪਾਰ, ਹਾਂਜੀ ਬਿਲਕੁਲ ਜੀ, ਇਹ ਵੀ ਸਾਡੇ ਨਾਜ਼ਰੀਨ ਨੂੰ ਸੁਣਾਓ ਜ਼ਰੂਰ। ਜ਼ਰੂਰ ਜੀ ਜ਼ਰੂਰ। ਅਸੀਂ ਇਹਦੇ ਅੰਦਰ ਇੱਕ ਕੋਸ਼ਿਸ਼ ਕੀਤੀ ਹੈ, ਇਹੀ ਇੱਕ ਸਮਝ ਲਓ ਸਾਡੀ ਇੱਕ ਫਸਟ ਕੋਸ਼ਿਸ਼ ਇਹੀ ਹੈਗੀ ਹੈ ਕਿ ਇੱਕ ਪਿਆਰ ਬਣੇ ਇਹਦੇ ਨਾਲ, ਜਿੰਨਾ ਸਾਡੇ ਦੋ ਦੇਸ਼ਾਂ ਦਾ ਪਿਆਰ ਬਣੇਗਾ। ਅਸੀਂ ਇੱਕ ਪ੍ਰੋਜੈਕਟ ਕੀਤਾ ਤੇ ਸਾਨੂੰ ਦੇਖ ਕੇ ਹੋ ਸਕਦਾ ਦੂਸਰਿਆਂ ਦੇ ਹੌਸਲੇ ਵਧਣ, ਤੇ ਜਿੰਨਾ ਪਿਆਰ ਵਧੇ ਉਹਨਾਂ ਘੱਟ ਹੈ। ਬਿਲਕੁਲ ਜੀ, ਤੇ ਇਸ ਤਰ੍ਹਾਂ ਹੀ ਹੈ ਜੀ। ਇਹਦੀਆਂ ਮੈਂ ਤੁਹਾਨੂੰ 2 ਲਾਈਨਾਂ ਸੁਣਾਉਣਾ ਜੀ, ਜੋ ਮੇਗਾ ਜੀ ਨਾਲ ਅਸੀਂ ਇਹ ਡੂਏਟ Song ਕੀਤਾ। ਉਹ ਅੱਖੀਆਂ 'ਚ ਫੋਟੋ ਤੇਲੀ ਛਪ ਕੇ ਹੀ ਰਹਿ ਗਈ, ਡੀਪੀ ਕੰਪੀਟੀਸ਼ਨ ਹੋਇਆ ਨੰਬਰ ਸਾਰੇ ਲੈ ਗਈ, ਸੱਚੇ ਪਾਤਸ਼ਾਹ ਜੇ ਸੱਚੀ ਮੇਰੀ ਏ ਯਾਰੀ ਹੈ, ਤੇਰੇ ਪਿਆਰ ਤੋਂ ਵਾਰੀ ਮੇਰੀ ਸਰਦਾਰੀ ਏ, ਸਰਕਾਰ ਜੀ ਮੈਨੂੰ ਖਿੱਚੇ ਤੁਹਾਡਾ ਪਿਆਰ ਜੀ। ਤੇ ਮੇਗਾ ਜੀ ਕਹਿੰਦੇ ਨੇ ਸਰਦਾਰ ਜੀ ਤੁਸੀਂ ਕਰ ਲਓ ਬਾਰਡਰ ਪਾਰ ਜੀ। ਤੇ ਹੁਣ ਅਸੀਂ ਪਹਿਲੇ ਇਹਨਾਂ ਵਿਸ਼ਵਾਸ ਨਹੀਂ ਸੀ ਕਿ ਸਾਡਾ ਸੱਚੀ ਮੁੱਚੀ ਅਸੀਂ ਇੱਥੇ ਤੱਕ ਪਹੁੰਚ ਜਾਣਾ। ਅਸੀਂ ਤਾਂ ਇੱਕ ਨਾਰਮਲ ਇੱਕ Song ਲੈ ਕੇ ਚੱਲ ਰਹੇ ਸੀ, ਲੇਕਿਨ ਇੰਨਾ ਪਿਆਰ ਮਿਲਿਆ ਇਸ ਚੀਜ਼ ਨੂੰ ਤੇ ਇਹਨੇ ਸੱਚੀ ਮੁੱਚੀ ਬਾਰਡਰ ਪਾਰ ਕਰਾ ਹੀ ਦਿੱਤਾ। ਤੇ ਜਦੋਂ ਇੱਥੇ ਆ ਗਏ ਤੇ ਅਸੀਂ ਕੱਲ ਰਾਤੀ ਇਹਦੀ ਇੱਕ ਥੱਲੇ ਇੱਕ ਲਾਈਨ ਐਡਿਟ ਕੀਤੀ ਹੈ, ਉਹਦੇ ਅੰਦਰ ਹੁਣ ਅਸੀਂ ਇਹ ਕਿਹਾ ਕਿ ਸਰਕਾਰ ਜੀ ਅਸੀਂ ਕਰ ਲਿਆ ਬਾਰਡਰ ਪਾਰ ਜੀ। ਬਹੁਤ ਆਲਾ ਨਾਜ਼ਰੀਨ, ਇੱਥੇ ਤੁਹਾਨੂੰ ਇਹਨਾਂ ਦੇ ਇਸ ਗਾਣੇ ਦੀ ਥੋੜੀ ਜੀ ਮੇਕਿੰਗ ਦਿਖਾਣੇ ਆ ਤੇ ਗਾਣਾ ਦਿਖਾਣੇ ਆ। ਮੈਨੂੰ ਕੀ ਹੋ ਗਿਆ ਤੇਰੇ ਵਿੱਚ ਖੋ ਗਿਆ, इश्क का है असर तेनू जो हो गया। ਜੀ ਤਾਂ ਨਾਜ਼ਰੀਨ, ਤੁਸੀਂ ਵੇਖੇ ਗਾਣੇ ਦੇ ਕੁਝ ਕਲਿੱਪ
ਤੇ ਸਰਦਾਰ ਜੀ ਹਾਂਜੀ ਕਾਫੀ ਸਾਡੇ ਫਨਕਾਰ ਸਿੰਗਰ ਐਸੇ ਨੇ ਕਿ ਜਿਹੜੇ ਜਾ ਕੇ ਇੰਡੀਆ ਦੇ ਵਿੱਚ ਉਹਨਾਂ ਨੇ ਬੜਾ ਨਾਂ ਕਮਾਇਆ। ਬਹੁਤ ਸਾਰੇ ਜੀ, ਔਰ ਬਹੁਤ ਸਾਰੇ। ਹਾਂਜੀ, ਖਬਰਾਂ ਦੇ ਵਿੱਚ ਵੀ ਕਈ ਦਫਾ ਆਇਆ ਕਿ ਕਈਆਂ ਨੂੰ ਉੱਥੋਂ ਮੁਸ਼ਕਲਾਤ ਦਾ ਵੀ ਮੁਸ਼ਕਲਾਤ ਵੀ ਸਾਹਮਣਾ ਹੋਈ, ਕਰਨਾ ਬਿਲਕੁਲ ਪਿਆ। ਬਿਲਕੁਲ ਹੋਈ ਹੈ। ਤੇ ਹਾਂਜੀ, ਰਾਹਤ ਔਰ ਕਿਉਂਕਿ ਨੁਸਰਤ ਸਾਹਿਬ ਨੂੰ ਤੁਸੀਂ ਮਿਲੇ ਹੋਏ ਹੋ, ਨੁਸਰ ਸਾਹਿਬ ਤੇ ਤੇ ਉਸ ਮੈਂ ਤੋਂ ਬਾਅਦ ਆਪਣੇ- ਰਾਹਤ ਨੇ, ਔਰ ਰਾਹਤ ਇਹ ਵੀ ਜੀ ਕਿਹਾ ਆ ਜਾਂਦਾ ਹੈ ਕਿ ਨੁਸਰਤ ਸਾਹਿਬ ਦੇ ਹਾਲੇ ਤੱਕ 뮤직 ਜਿਹੜਾ ਉਹਨਾਂ ਦਾ ਹੈ ਉਹ ਇੰਡੀਆ ਬਹੁਤ ਚੱਲਦਾ ਜੀ, ਬਹੁਤ ਸੁਣਦੇ ਲੋਕ ਉਹਨਾਂ ਨੂੰ। ਉਹ ਤੇ ਮਤਲਬ ਇੱਕ ਲੈਜੈਂਡ ਹੋ ਗਏ ਨਾ, ਸਾਡੇ ਲੈਜੈਂਡ ਨੇ ਉਹ। ਮਤਲਬ ਇੱਕ ਆਰਟਿਸਟ ਜੋ ਹੈ ਨਾ, ਆਰਟਿਸਟ ਮੇਰੇ ਹਿਸਾਬ ਨਾਲ ਉਹਦਾ ਕੋਈ ਧਰਮ ਨਹੀਂ ਹੈ। ਉਹ ਇੱਕੋ ਹੀ ਆਰਟਿਸਟ ਹੀ ਹੁੰਦਾ, ਫਨਕਾਰ ਹੀ ਹੁੰਦਾ ਹੈ, ਤੇ ਕੋਈ ਸਿਆਸਤ ਨਾਲ ਵੀ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਜੀ। ਬਿਲਕੁਲ ਇਸ ਤਰ੍ਹਾਂ ਹੀ ਹੈ। ਤੇ ਸਰਦਾਰ ਜੀ ਰਾਹਤ ਦਾ ਸੁਣਿਆ ਹੈ ਕਿ ਕਹਿੰਦੇ ਹੋ ਕਿ ਰਾਹਤ ਨੁਸਰਤ ਦੀ ਜਗ੍ਹਾ। ਹਾਂਜੀ, ਰਾਹਤ ਜੀ ਨੇ ਨੁਸਰਤ ਸਾਹਿਬ ਕੋਲੋਂ ਤਾਲੀਮ ਲਿੱਤੀ ਹੈ ਜਾਂ ਉਹਨਾਂ ਦੇ ਨਾਲ ਇੰਨਾ ਟਾਈਮ ਰਹੇ ਨੇ, ਤੇ ਉਹਨਾਂ ਦੇ ਅੰਦਰ ਪੂਰੀ ਝਲਕ ਨਜ਼ਰ ਆਉਂਦੀ ਹੈ ਜੀ ਉਹਨਾਂ ਦੀ। ਔਰ ਉਹਨਾਂ ਹੀ ਪਿਆਰ ਆਵਾਮ ਉੱਥੇ ਕਰਦੀ ਹੈ ਉਹਨਾਂ ਨੂੰ ਵੀ ਸੁਣਦੇ ਨੇ ਬਹੁਤ। ਅੱਛਾ, ਨੁਸਰਤ ਸਾਹਿਬ ਨੇ ਕਵਾਲੀਆਂ ਵੀ ਬੜੀਆਂ ਗਾਈਆਂ ਨੇ। ਹਾਂਜੀ, ਤੁਹਾਡਾ ਉਸ ਤੋਂ ਬਾਅਦ ਤੁਸੀਂ ਆਪਣਾ ਕਵਾਲੀ ਵਾਲ ਵੀ ਜਾਣ ਦਾ ਕੋਈ ਹੈ? ਬਿਲਕੁਲ ਬਿਲਕੁਲ ਜੀ, ਅਸੀਂ ਉਹਨਾਂ ਦੀ ਕਵਾਲੀਆਂ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ। ਇਨਫੈਕਟ ਮੈਂ ਹੁਣੇ ਪਿੱਛੇ ਇੱਕ ਰਿਕਾਰਡ ਕਰ ਰਿਹਾ ਸੀ ਉਹਨਾਂ ਦੀ ਕਵਾਲੀ, ਥੋੜੀ ਜੀ ਇੰਪਰੋਵਾਈਜ਼ ਕਰਕੇ ਅਸੀਂ ਉਹਨੂੰ ਕਰ ਰਹੇ ਸੀ। ਕਿਹੜੀ ਵਾਲੀ? ਉਹ ਉਹਨਾਂ ਦੀ ਸੀ ਇੱਕ, ਬੂਹਾ ਇਸ ਵੇਲੇ ਕਿੰਨੇ ਖੜਕਾਇਆ, ਵੇਖੋ ਨਹੀਂ ਕਿਤੇ ਯਾਰ ਹੀ ਨਾ ਹੋਵੇ, ਇਹ ਚੀਜ਼। ਅੱਛਾ ਸਰਦਾਰ ਜੀ, ਆਖਰ ਦੇ ਵਿੱਚ ਆਪਣੇ ਆਵਾਮ ਵਾਸਤੇ, ਹਾਂਜੀ, ਸਾਡੀ ਆਵਾਮ ਵਾਸਤੇ, ਬਿਲਕੁਲ, ਆਪਣੀ ਗਵਰਨਮੈਂਟ ਵਾਸਤੇ, ਹਾਂਜੀ, ਸਾਡੀ ਗਵਰਨਮੈਂਟ ਵਾਸਤੇ, ਬਿਲਕੁਲ ਜੀ, ਆਪਣੇ ਫਨਕਾਰਾਂ ਲਈ, ਸਾਡੇ ਫਨਕਾਰਾਂ ਲਈ ਹਾਂਜੀ। ਕੀ ਪੈਗਾਮ ਦਿਓਗੇ? ਦੇਖੋ ਜੀ, ਚਾਹੇ ਗਵਰਨਮੈਂਟ ਹੈ, ਚਾਹੇ ਫਨਕਾਰ ਨੇ, ਚਾਹੇ ਕੁਝ ਵੀ ਨੇ, ਤੇ ਮੈਂ ਤੇ ਸਭ ਤੋਂ ਪਹਿਲੇ ਤੇ ਆਹੀ ਦਿਆਂਗਾ ਕਿ ਅਗਰ ਅਸੀਂ ਦੋਨੋਂ ਮਿਲ ਕੇ ਚੱਲਨੇ ਆ ਤੇ ਪੂਰੇ ਵਰਲਡ ਤੇ ਅਸੀਂ ਕੰਮ ਕਰ ਸਕਦੇ ਹਾਂ। ਕਿਉਂਕਿ ਜੋ ਫਨਕਾਰ ਇੰਡੀਆ ਪਾਕਿਸਤਾਨ ਤੋਂ ਹੈਗੇ ਨੇ, ਆਲ ਓਵਰ ਵਰਲਡ ਕਿਤੇ ਨਹੀਂ ਹੈਗੇ। ਬੇਸ਼ੱਕ। ਜਿੰਨੇ ਵੀ ਟੂਰ ਲੱਗਦੇ ਨੇ, ਓਵਰਸੀਜ਼ ਟੂਰ, ਜਿੰਨੇ ਵੀ ਵੱਡੇ ਤੋਂ ਵੱਡੇ ਵਰਲਡ ਟੂਰਸ ਲੱਗਦੇ ਨੇ, ਜਾਂ ਇੰਡੀਆ ਦੇ ਫਨਕਾਰ ਹੁੰਦੇ ਜਾਂ ਪਾਕਿਸਤਾਨ ਦੇ ਹੁੰਦੇ ਆ। ਹੋਰ ਪੂਰੇ ਵਰਲਡ 'ਚ ਤੁਹਾਨੂੰ ਫਨਕਾਰ ਹੀ ਨਹੀਂ ਮਿਲਦੇ ਕਿਤੇ। ਔਰ ਅਗਰ ਇਹ ਕਿਤੇ ਮਿਲ ਕੇ ਚੱਲਣ ਤੇ ਫਿਰ ਉਹਦੇ ਵਰਗੀ ਰੀਸ ਹੀ ਕੋਈ ਨਹੀਂ ਹੈ। ਦੇਖੋ, ਤੁਹਾਡਾ ਬਿਜ਼ਨਸ ਦਾ ਵੀ ਰਸਤਾ ਬਹੁਤ ਖੁੱਲ੍ਹ ਜਾਂਦਾ ਹੈ, ਔਰ ਪਿਆਰ ਮੁਹੱਬਤ ਵੱਧਦੀ ਹੈ ਇਹਦੇ ਨਾਲ। ਤੇ ਮੈਂ ਇਹੀ ਕਹਾਂਗਾ ਕਿ ਸਾਰਿਆਂ ਨੂੰ ਮਿਲ ਕੇ ਚੱਲਣਾ ਚਾਹੀਦਾ। ਤੇ ਕੁਝ ਫਨਕਾਰ ਦਾ ਕੋਈ ਉਹ ਨਹੀਂ ਹੈ, ਕੋਈ ਰਿਲੇਸ਼ਨ ਨਹੀਂ ਹੈ, ਕੋਈ ਰਿਲੀਜਨ ਨਹੀਂ ਹੈ ਉਹਨਾਂ ਦਾ, ਕੁਝ ਨਹੀਂ ਹੈ। ਇੱਕ ਹੋਰ ਸਵਾਲ ਜਾਂਦੀ ਵਾਰੀ, ਹਾਂਜੀ। ਸਿੱਧੂ ਸਾਹਿਬ ਵਾਸਤੇ ਕੀ ਕਿਆ ਪੈਗਾਮ ਦਿਓਗੇ? ਕਿਉਂਕਿ ਇਹ ਜਿਹੜਾ ਬਾਰਡਰ ਖੁੱਲਿਆ ਹੈ, ਇਹ ਹਾਂਜੀ। ਉਹਨਾਂ ਦੀ ਕਾਮਸ਼ਾ ਇਹਦੇ ਵਿੱਚ ਬਿਲਕੁਲ ਸ਼ਾਮਲ ਬਿਲਕੁਲ, ਬਹੁਤ ਜ਼ਿਆਦਾ ਨੇ। ਨੋ ਡਾਊਟ ਜੀ, ਨੋ ਡਾਊਟ। ਸਿੱਧੂ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ, ਔਰ ਮੈਂ ਕਹਿੰਦਾ ਕਿ 100 ਸਾਲ ਦੀ ਉਮਰ ਹੋ ਜਾਏ ਉਹਨਾਂ ਨੂੰ, ਹੋਰ ਲੰਬੀ ਹੋ ਜਾਏ ਉਹਨਾਂ ਦੀ। ਤੇ ਜੋ ਉਹਨਾਂ ਨੇ ਕੰਮ ਕੀਤਾ ਹੈ, ਇੱਕ ਸਾਡੀ 12 ਕਰੋੜ ਤੋਂ ਉੱਤੇ ਇੱਕ ਸਿੱਖ ਬਰਾਦਰੀ ਹੈ, ਸਿਰਫ ਸਿੱਖ ਬਰਾਦਰੀ ਦੀ ਜਿਹੜੀ ਗੱਲ ਕਰ ਰਹੇ, ਉਹ 12 ਕਰੋੜ ਤੋਂ ਉੱਤੇ ਹੈ। ਬਾਕੀ ਉਹ ਹਿੰਦੂ ਬਰਾਦਰੀ ਵੀ ਔਰ ਮੁਸਲਮਾਨ ਬਰਾਦਰੀ ਵੀ, ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ, ਉਹਦੀ ਗਿਣਤੀ ਕੋਈ ਨਹੀਂ ਹੈ। ਔਰ ਜਿਨ੍ਹਾਂ ਵਾਸਤੇ ਇੱਕ ਐਡਾ ਵੱਡਾ ਕੰਮ ਕੀਤਾ ਹੈ, ਤੇ ਮੈਂ ਕਹਾਂਗਾ ਕਿ ਉਹਨਾਂ ਨੂੰ ਬਹੁਤ ਥੈਂਕਸ ਹੈ। ਔਰ ਦੂਸਰਾ, ਪਾਕਿਸਤਾਨ ਗਵਰਨਮੈਂਟ ਜਿਨ੍ਹਾਂ ਨੇ ਉਹਨਾਂ ਦੀ ਆਵਾਜ਼ ਸੁਣੀ ਔਰ ਉਹਨਾਂ ਦੇ ਨਾਲ ਨਿਭਾਇਆ ਕੰਮ। ਜੀ ਤੇ ਨਾਜ਼ਰੀਨ, ਤੁਸੀਂ ਅੱਜ ਦਾ ਸਾਡਾ ਪ੍ਰੋਗਰਾਮ ਦੇਖਿਆ, ਸਰਦਾਰ ਜੀ ਹੋਰਾਂ ਦੀ, ਵਰਿੰਦਰ ਹੋਰਾਂ ਜੀਆਂ ਦੀਆਂ ਗੱਲਾਂ ਸੁਣੀਆਂ। ਮੈਂ ਉਮੀਦ ਕਰਨਾ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਜ਼ਰੂਰ ਪਸੰਦ ਆਏਗਾ। ਅਗਲੇ ਪ੍ਰੋਗਰਾਮ ਤੱਕ ਆਪਣੇ ਮੇਜ਼ਬਾਨ ਖਿਜ਼ਰ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।